ਜੋ ਕੁਝ ਮੌਜੂਦਾ ਸਮੇਂ ਦੇ ਵਿੱਚ ਤੁਹਾਡੇ ਨਾਲ ਵਾਪਰਿਆ ਇਹ ਪੰਜਾਬ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਦਾ ਖਮਿਆਜ਼ਾ ਹੈ ਜਾਂ ਫਿਰ ਉਹਨੂੰ ਕੋਈ ਹੋਰ ਵੈਂਡਾਟਾ ਕਿਹਾ ਜਾ ਸਕਦਾ? ਮੇਰੇ ਤੇ ਕੇਸ ਬਣਾਇਆ ਇਹ 100% ਝੂਠਾ, ਜਿਹੜਾ ਭਗਵੰਤ ਨੂੰ ਆਪ ਪਤਾ ਵਾ ਕਿ ਝੂਠਾ, ਕਿਉਂਕਿ ਇਹ ਮੁਕੱਦਮਾ ਅੱਜ ਦਾ ਨਹੀਂਗਾ। ਜਦੋਂ ਮੈਂ ਵਿਰੋਧੀ ਧਿਰ ਦਾ ਆਗੂ ਸੀ, ਜਦੋਂ ਇਹ ਮੈਂ ਉਠਾਇਆ, ਜਦੋਂ ਮੇਰੇ ਤੇ ਸਾਰਾ ਕੁਝ ਹੋਇਆ, ਭਗਵੰਤ ਦੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਚੁੱਕੀ ਹੈ ਕਿ ਜੋ ਕੁਝ ਖਹਿਰਾ ਸਾਹਿਬ ਤੇ NDPS ਦੇ ਡਰੱਗਸ ਦੇ ਇਲਜ਼ਾਮ ਲਾਏ ਜਾ ਰਹੇ ਨੇ ਇਹ ਸਰਾਸਰ ਝੂਠੇ ਨੇ। ਜਿਹੜੇ ਇਲਜ਼ਾਮ BJP ਤੇ ਲਾ ਰਹੇ ਕਿ ਮਿਸਯੂਜ਼ ਆਫ ਏਜੰਸੀਜ਼ ਕਰ ਰਹੇ, ਉਹੀ ਇਹਨਾਂ ਦੀ ਸਰਕਾਰ ਪੰਜਾਬ ਦੇ ਵਿੱਚ ਪੁਲਿਸ ਤੇ ਵਿਜੀਲੈਂਸ ਨੂੰ ਮਿਸਯੂਜ਼ ਕਰਕੇ ਸਾਡੇ ਵਰਗਿਆਂ ਦੇ ਉੱਤੇ ਕਹਿਰ ਢਾ ਰਹੇ ਨੇ। ਸੁਪਰੀਮ ਕੋਰਟ ਆਫ ਇੰਡੀਆ ਦੇ ਉੱਤੋਂ ਦੀ ਜਾ ਕੇ ਕੇਜਰੀਵਾਲ ਕਹਿ ਰਿਹਾ ਕਿ ਨਾ ਜੀ ਨਾ, ਅਸੀਂ ਤਾਂ ਕੱਟੜ ਇਮਾਨਦਾਰ, ਸਾਡੇ ਨਾਲ ਬੜਾ ਧੱਕਾ ਹੋ ਰਿਹਾ। ਤੇ ਮੇਰੀ ਸਾਡੇ ਵਰਗਿਆਂ ਦੀਆਂ, ਇਹ ਮੇਰਾ 5ਵਾਂ ਪਰਚਾ ਸੀਗਾ ਜਿਹੜਾ ਸੁਭਾਨਪੁਰ ਵਾਲਾ ਪਾਇਆ, ਇਹ ਪਹਿਲਾ ਦੂਜਾ ਨਹੀਂ ਸੀਗਾ। ਕੀ ਪੰਜਾਬ ਦੀ ਸਰਕਾਰ ਅੱਜ ਵਿਜੀਲੈਂਸ ਤੇ ਪੁਲਿਸ ਦਾ ਦੁਰਉਪਯੋਗ ਨਹੀਂ ਕਰ ਰਹੀ? ਅਗਰ ਮੋਦੀ ਸਾਹਿਬ ਤੇ BJP ਕਰ ਰਹੇ ਨੇ, ਔਰ ਮੈਂ ਕਹਿ ਰਿਹਾ ਕਿ ED ਤੇ CBI ਮਿਸਯੂਜ਼ ਹੋ ਰਹੀ ਹੈ ਅਗੇਂਸਟ ਪੋਲੀਟੀਕਲ ਓਪੋਨੈਂਟਸ, ਪਰ ਕੀ ਕੇਜਰੀਵਾਲ ਉਹੀ ਕੰਮ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਥਰੂ ਤੇ ਕੇਜਰੀਵਾਲ ਨਹੀਂ ਕਰ ਰਹੇ ਨੇ? ਅਗਰ ਇਹ ਸਮਝਦੇ ਨੇ ਕਿ ਅਸੀਂ ਪਰਚੇ ਦਰਜ ਕਰਕੇ ਬੰਦੇ ਨੂੰ ਜੇਲ੍ਹ 'ਚ ਫੜ ਕੇ ਇਹਨੂੰ ਮੈਂਟਲ ਟੌਰਚਰ ਕਰਕੇ ਕੈਮਰੇ ਲਾ ਕੇ ਕਮਰਿਆਂ ਦੇ ਅੰਦਰ, ਬੈਰਕ ਦੇ ਅੰਦਰ ਅਸੀਂ ਇਹਨੂੰ ਡਰਾਵਾਂਗੇ, ਧਮਕਾਵਾਂਗੇ, ਤੇ ਇਹਦਾ ਮਤਲਬ ਭਗਵੰਤ ਮਾਨ ਨੂੰ ਤਾਂ ਫਿਰ ਨਾ ਮੇਰਾ ਪਿਛੋਕੜ ਪਤਾ, ਨਾ ਉਹਨੂੰ ਸਿੱਖਾਂ ਦਾ ਤੇ ਪੰਜਾਬੀਆਂ ਦਾ ਪਿਛੋਕੜ ਪਤਾ। ਚਲੋ ਕੇਜਰੀਵਾਲ ਤਾਂ ਬਾਹਰ ਦਾ ਬੰਦਾ, ਉਹਨੂੰ ਤਾਂ ਕੁਝ ਪਤਾ ਹੀ ਨਹੀਂ ਹੋਣਾ। ਬਿਆਨ ਦਿੱਤਾ ਜਾ ਰਿਹਾ ਮਜੀਠੀਆ ਸਾਹਿਬ ਦੇ ਵੱਲੋਂ, ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਤਾਣਾ ਬਾਣਾ ਤੁਹਾਡੇ ਖਿਲਾਫ ਜਾਂ ਮੇਰੇ ਖਿਲਾਫ ਬੁਣਿਆ ਗਿਆ ਜਾਂ ਬੁਣਿਆ ਜਾ ਰਿਹਾ, ਇਹਦੀਆਂ ਜੜ੍ਹਾਂ ਕਾਂਗਰਸ ਨੇ 17 ਦੇ ਵਿੱਚ ਬੰਨੀਆਂ। ਐ ਤਾਂ ਹੁਣ ਕਾਂਗਰਸ ਤੋਂ ਹੱਥੋਂ ਕਈ ਕੁਝ ਗਲਤ ਹੋਇਆ ਤੇ ਫਿਰ ਮੈਂ ਚੁੱਪ ਕਰ ਜਾ। ਕੱਲ ਮੈਂ ਭਾਈ ਗੁਰਦੇਵ ਸਿੰਘ ਕੌਂਕੇ ਦੇ ਘਰ ਗਿਆ ਸੀਗਾ, ਮਤਲਬ ਜਦੋਂ ਗੁੰਮਸ਼ੁਦਾ ਹੁੰਦੇ ਨੇ 1992 ਚ, ਜਿਹੜਾ ਕਿ ਪੁਲਿਸ ਉਹਨਾਂ ਨੂੰ ਘਰੋਂ ਚੱਕ ਕੇ ਲਿਆ, ਉਦੋਂ ਕਾਂਗਰਸ ਦਾ ਰਾਜ ਸੀਗਾ, ਮੈਂ ਨਾ ਕਵਾਂ। ਫਿਰ ਮੈਂ ਤਾਂ ਅਕਾਲੀਆਂ ਨੂੰ ਵੀ ਉਹਦੇ ਤੇ ਘੇਰਿਆ ਵਾ ਕਿ ਜਿਹੜੇ ਕਹਿੰਦੇ ਅਸੀਂ ਪੰਥ ਦੇ ਹੈਗੇ ਆ, ਰਖਵਾਲੇ ਆ ਜਾਂ ਪੰਥ ਦਾ ਵਾਸਤਾ ਪਾਉਂਦੇ ਨੇ ਲੋਕਾਂ ਦੇ। ਫਿਰ 97 ਤੋਂ ਲੈ ਕੇ 2002 ਤੱਕ ਤੇ ਉਸ ਤੋਂ ਬਾਅਦ 10 ਸਾਲ ਫਿਰ ਬਾਦਲ ਸਾਹਿਬ ਦੀ ਸਰਕਾਰ ਲਈ ਹੈ, ਤੇ ਉਹਨਾਂ ਨੇ ਕੌਂਕੇ ਵਰਗਾ ਇੱਕ ਆਦਮੀ, ਉਹਦਾ ਪੁਲਿਸ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਉਹਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਹਨੂੰ ਮਾਰ ਦਿੱਤਾ। ਅਸੀਂ ਇਨਸਾਫ ਨਾ ਮੰਗੀਏ? ਖਹਿਰਾ ਸਾਹਿਬ ਕੋਈ ਨਵੀਂ ਇਸ ਤਰ੍ਹਾਂ ਦੀ ਧਿਰ ਖੜੀ ਕਰ ਸਕਦੇ ਆ ਜਿਹੜੀ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਵਿੱਚ ਹੋਵੇ, ਪੰਜਾਬੀਆਂ ਦੇ ਮੁੱਦਿਆਂ ਨੂੰ ਵੱਡੇ ਪੱਧਰ ਦੇ ਉੱਪਰ ਉਭਾਰੇ, ਜਿਵੇਂ ਪੁਰਾਤਨ ਅਕਾਲੀ ਦਲ ਉਭਾਰਦਾ ਰਿਹਾ? ਕੋਈ ਇੱਦਾਂ ਦੀ ਨਵੀਂ ਸੋਚ ਹੱਲੇ ਕਰਨ ਦੀ ਕੋਈ ਮੈਨੂੰ ਕੋਈ ਨੌਬਤ ਨਹੀਂ ਆ ਰਹੀ। ਮੁੱਦੇ ਜਿਹੜੇ ਮੈਂ ਚੱਕ ਰਿਹਾ ਵਾਂ ਉਹ ਤਾਂ ਸਿਰਫ ਮੈਂ ਅਕਾਲੀ ਦਲ ਨੂੰ ਇਹਦੇ 'ਚ ਦੱਸਣਾ ਚਾਹੀਦਾ ਵਾ ਕਿ ਜਿਹੜਾ ਕੰਮ ਉਹਨਾਂ ਨੂੰ ਕਰਨਾ ਚਾਹੀਦਾ ਵਾ, ਕੌਂਕੇ ਨੂੰ ਇਨਸਾਫ ਉਹਨਾਂ ਨੇ ਦਿਵਾਉਣਾ ਸੀਗਾ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਪੰਥ ਦੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਕਾਂਗਰਸ ਦੇ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਵਾਜ਼ ਬੁਲੰਦ ਕਰਦੇ ਨਜ਼ਰ ਆਏ ਨੇ, ਤੇ ਪਿਛਲੇ ਦਿਨਾਂ ਦੇ ਵਿੱਚ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਾਣਾ ਪੈਂਦਾ, ਤੇ ਉਸ ਤੋਂ ਬਾਅਦ ਇੱਕ ਕਹਿ ਸਕਦੇ ਹਾਂ ਕਿ ਨਵਾਂ ਕੇਸ ਪਾ ਕੇ ਫਿਰ ਜੇਲ੍ਹ ਦੇ ਵਿੱਚ ਡੱਕਿਆ ਜਾਂਦਾ, ਤੇ ਉਸ ਤੋਂ ਬਾਅਦ ਖਹਿਰਾ ਸਾਹਿਬ ਦੀ ਜ਼ਮਾਨਤ ਹੋ ਜਾਂਦੀ ਹੈ। ਇਸੇ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਆਪਣੇ ਜੱਦੀ ਨਗਰ ਰਾਮਗੜ੍ਹ ਤੋਂ ਉੱਥੋਂ ਸਪੀਚ ਕਰਦੇ ਨੇ, ਤਾਂ ਕਿਤੇ ਨਾ ਕਿਤੇ ਵੱਡੇ ਸਵਾਲ ਵੀ ਪੈਦਾ ਕਰਦੇ ਨੇ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਸਾਡੇ ਨਾਲ ਖਹਿਰਾ ਸਾਹਿਬ ਨੇ। ਖਹਿਰਾ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ। ਬਹੁਤ ਸ਼ੁਕਰੀਆ, ਥੈਂਕ ਯੂ ਜੀ। ਖਹਿਰਾ ਸਾਹਿਬ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਜਿਸ ਤਰੀਕੇ ਦੇ ਨਾਲ ਤੁਹਾਨੂੰ ਜੇਲ੍ਹ ਦੇ ਵਿੱਚ ਰਹਿ ਕੇ ਲੰਬਾ ਸਮਾਂ ਜਿਹੜਾ ਸੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਜਿੱਥੇ ਤੁਸੀਂ ਪਰੇਸ਼ਾਨ ਹੋਏ, ਉੱਥੇ ਪਰਿਵਾਰ ਵੀ ਕਹਿ ਸਕਦੇ ਹਾਂ ਕਿ ਇੱਕ ਵੱਡੀ ਚੁਣੌਤੀ ਦੇ ਵਿੱਚੋਂ, ਵੱਡੇ ਸੰਕਟ ਦੇ ਵਿੱਚੋਂ ਗੁਜ਼ਰਿਆ। ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਇਹ ਜੋ ਕੁਝ ਮੌਜੂਦਾ ਸਮੇਂ ਦੇ ਵਿੱਚ ਤੁਹਾਡੇ ਨਾਲ ਵਾਪਰਿਆ, ਇਹ ਪੰਜਾਬ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਦਾ ਖਮਿਆਜ਼ਾ ਹੈ ਜਾਂ ਫਿਰ ਉਹਨੂੰ ਕੋਈ ਹੋਰ ਵੈਂਡਾਟਾ ਕਿਹਾ ਜਾ ਸਕਦਾ? ਦੇਖੋ, ਇਹ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਪੰਜਾਬ ਆ, ਇਹ ਇਸ ਤਰ੍ਹਾਂ ਦੇ ਹਾਲਾਤਾਂ ਤੋਂ ਅੱਜ ਨਹੀਂ, ਕਈ ਸਦੀਆਂ ਤੋਂ ਬੀਤਿਆ। ਅਸੀਂ, ਸਾਡੇ ਪੁਰਖੇ, ਸਾਡੇ ਗੁਰੂ ਸਾਹਿਬਾਨ, ਉਹਨਾਂ ਨੇ ਬਹੁਤ ਖਮਿਆਜ਼ਾ ਭੁਗਤਿਆ, ਤੱਤੀਆਂ ਤਵੀਆਂ ਤੇ ਬੈਠੇ, ਸਿਰ ਕਲਮ ਕਰਾਏ ਗਏ। ਸੋ ਇਹ ਇੱਕ ਪੁਰਾਣਾ ਸਾਡਾ ਰਿਕਾਰਡ ਆ, ਕਿਉਂਕਿ ਪੰਜਾਬ ਦੇ ਲੋਕ ਜਿਹੜੇ ਨੇ ਇਹ ਬੜੇ ਅਖਲਾਕੀ, ਗੈਰਤਮੰਦ ਤੇ ਬਗਾਵਤੀ ਨੇ। ਤੇ ਜਿਹੜਾ ਬੰਦਾ ਬਗਾਵਤੀ ਹੁੰਦਾ ਨਾ, ਉਹਨੂੰ ਫਿਰ ਜਿਹੜਾ ਵੀ ਨਿਜ਼ਾਮ ਹੋਵੇ, ਕਿਸੇ ਵੇਲੇ ਮੁਗਲਾਂ ਦਾ ਨਿਜ਼ਾਮ ਸੀ, ਉਹਦੇ ਨਾਲ ਲੜਾਈ ਰਹੀ, ਅਬਦਾਲੀਆਂ ਤੇ ਦੁਰਾਨੀਆਂ ਦਾ ਨਿਜ਼ਾਮ ਸੀ, ਉਹਨਾਂ ਨਾਲ ਲੜਾਈ ਰਹੀ ਸਾਡੀ, ਔਰ ਮਨੁੱਖਤਾ ਦੀ ਖਾਤਰ ਲੜਾਈ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਕਿਹਦੇ ਵਾਸਤੇ ਸੀਗੀ? ਆਪਣੇ ਪਰਿਵਾਰ ਲਈ ਤਾਂ ਨਹੀਂ ਸੀ ਨਾ, ਮਨੁੱਖਤਾ ਲਈ ਸੀ, ਕਸ਼ਮੀਰ ਦੇ ਪੰਡਤਾਂ ਬ੍ਰਾਹਮਣਾਂ ਦੀ ਖਾਤਰ, ਕਿ ਅਗਰ ਕੋਈ ਤਲਵਾਰ ਦੀ ਨੋਕ ਤੇ ਔਰੰਗਜ਼ੇਬ
ਕਵੇ ਕਿ ਅਸੀਂ ਸਭ ਨੂੰ ਬਣਾ ਲੈਣਾ, ਇਸਲਾਮ ਮੁਸਲਮਾਨ ਬਣਾ ਲੈਣਾ, ਤੇ ਇਹ ਤੁਹਾਡੇ ਵਾਸਤੇ ਮੈਂ ਖੜੂੰਗਾ। ਉਹਨਾਂ ਆਪਣੀ ਤਾਂ ਕੋਈ ਲੜਾਈ ਨਹੀਂ ਸੀਗੀ। ਫਿਰ ਸਾਡਾ ਜਿਹੜਾ ਬਰਤਾਨੀਆ ਦਾ ਐਡਾ ਵੱਡਾ ਪਾਵਰਫੁਲ ਰਾਜ ਆਇਆ ਅੰਗਰੇਜ਼ਾਂ ਦਾ, ਫਿਰ ਸਾਡਾ ਮੱਥਾ ਉਹਨਾਂ ਦੇ ਨਾਲ ਲੱਗਾ ਰਿਹਾ। ਫਿਰ ਪੰਜਾਬ ਜਿਹੜਾ ਵਾ ਜਦੋਂ ਆਜ਼ਾਦ ਹੁੰਦਾ, ਜੋ ਕੁਛ ਡਿਸਕ੍ਰਿਮੀਨੇਸ਼ਨ ਹੋਈ ਪੰਜਾਬ ਦੇ ਨਾਲ, ਆਜ਼ਾਦੀ ਤੋਂ ਬਾਅਦ ਤੁਰੰਤ ਬਾਅਦ ਸਾਡੇ ਪਾਣੀ ਖੋਲੇ ਗਏ, ਸਾਡੇ ਜੋ ਕੁਛ ਤੁਸੀਂ ਦੇਖਿਆ ਵਾ ਪੰਜਾਬ ਦੇ ਨਾਲ, ਜੋ ਕਿਸਾਨਾਂ ਦੇ ਹਾਲਾਤ ਹੋਏ, ਜੋ ਸਾਡੇ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਸ ਤੋਂ ਬਾਅਦ ਜਿਹੜੀ ਦਿੱਲੀ ਦੇ ਵਿੱਚ ਕਤਲੋ ਗਾਰਤ ਹੋਈ, ਇਹ ਸਾਰਾ ਇੱਕ ਟਰੈਕ ਰਿਕਾਰਡ ਹੈ, ਮੇਰੇ ਕਹਿਣ ਨਾਲ ਬਦਲ ਨਹੀਂ ਜਾਣਾ। ਸੋ ਇਹ ਸਾਡੇ ਕਿਤੇ ਨਾ ਕਿਤੇ ਅੰਦਰ ਤੁਸੀਂ ਕਹਿ ਸਕਦੇ ਕਿ ਜਿਨ੍ਹਾਂ ਦੀ ਜ਼ਮੀਰ ਜਾਗਦੀ ਉਹਨਾਂ ਦੇ ਖੂਨ ਦੇ ਅੰਦਰ ਇਹ ਸਿਚੁਏਸ਼ਨ ਹੈ। ਤਾਂ ਹੁਣ ਕੀ ਹੋਇਆ ਕਿ ਹੁਣ ਆਪਾਂ ਮੇਰੇ ਤੇ ਆ ਜਾਓ ਬਿਲਕੁਲ ਛੋਟੇ ਪੱਧਰ ਦੇ ਉੱਤੇ, ਜਿਹੜੀਆਂ ਗੱਲਾਂ ਮੈਂ ਤੁਹਾਨੂੰ ਗਣਾਈਆਂ ਉਹ ਮਤਲਬ ਬਹੁਤ ਉਹਨਾਂ ਦਾ ਆਪਾਂ ਉਹਨਾਂ ਦੇ ਨੇੜੇ ਤੇੜਿਓਂ ਵੀ ਤੁਲਨਾ ਨਹੀਂ ਕਰ ਸਕਦੇ। ਪਰ ਅਸੀਂ ਆਪਣੇ ਪੱਧਰ ਤੇ ਹੁਣ ਚਲੋ ਮੌਕੇ ਦਾ ਨਿਜ਼ਾਮ ਬਣ ਗਈ ਜੀ, ਲੈਟਸ ਸੇ ਆਮ ਆਦਮੀ ਪਾਰਟੀ, ਅਸੀਂ ਇਹਨਾਂ ਦੇ ਸਾਹਮਣੇ ਖੜ ਕੇ ਇਹਨਾਂ ਨੂੰ ਉਹੀ ਗੱਲਾਂ ਚੇਤੇ ਕਰਾ ਰਹੇ ਸੀਗੇ ਜਿਹੜੇ ਇਹਨਾਂ ਨੇ ਆਪਣੇ ਵਾਅਦੇ ਤੋੜੇ ਨੇ। ਇਹ ਕਹਿੰਦੇ ਸੀ ਅਸੀਂ VIP ਕਲਚਰ ਖਤਮ ਕਰਾਂਗੇ, ਨਹੀਂ ਖਤਮ ਕੀਤਾ, ਇਹਨਾਂ ਨੇ VIP ਕਲਚਰ ਪੰਜਾਬ ਦੇ ਵਿੱਚ ਵਧਾਇਆ ਵਾ। ਇਹ ਕਹਿੰਦੇ ਸੀ ਅਸੀਂ ਕੀ ਕਹਿੰਦੇ ਸੀਗੇ ਕਿ ਅਸੀਂ ਮਤਲਬ ਜਿਹੜੀ ਬੇਅਦਬੀਆਂ ਦਾ ਮਸਲਾ ਘੰਟਿਆਂ 'ਚ ਹੱਲ ਕਰਾਂਗੇ। ਅੱਜ ਤੁਸੀਂ ਦੇਖਿਆ ਅਖਬਾਰਾਂ ਪੜ੍ਹੋ ਚੱਕ ਕੇ, ਜਿਹੜੀ ਬੇਅਦਬੀਆਂ ਦੇ ਜਿਹੜੇ ਜੁਰਮ ਕਰਨ ਵਾਲੇ ਨੇ ਉਹਨਾਂ ਦੇ ਖਿਲਾਫ ਪ੍ਰੋਸੀਕਿਊਸ਼ਨ ਸੈਂਕਸ਼ਨ ਪੰਜਾਬ ਸਰਕਾਰ ਨੇ ਦੇ ਨਹੀਂ ਰਹੀ। ਨਸ਼ੇ ਘੰਟਿਆਂ 'ਚ ਖਤਮ, ਚਲੋ ਮਤਲਬ ਮੁੱਦਿਆਂ ਤੇ ਆਣ ਕੇ ਜਦੋਂ ਅਸੀਂ ਇਹਨਾਂ ਨੂੰ ਟੱਕਰਦੇ ਹਾਂ ਸਾਹਮਣੇ, ਤਾਂ ਇਹਨਾਂ ਦਾ ਵੀ ਰਵੱਈਆ ਉਹੀ ਆ, ਉਹ ਜਿਹੜੇ ਪੁਰਾਣੇ ਹਾਕਮਾਂ ਦਾ ਤੁਰਿਆ ਆਉਂਦਾ ਵਾ। ਤੇ ਸਰਕਾਰਾਂ ਦੇ ਕੋਲ ਕੀ ਰਾਹ ਹੁੰਦਾ ਜਦੋਂ ਕਿਸੇ ਨੂੰ ਚੁੱਪ ਕਰਾਉਣਾ, ਬੰਦ ਕਰਾਉਣਾ। ਪਹਿਲਾਂ ਤਾਂ ਸਿੱਧੀਆਂ ਸ਼ਹਾਦਤਾਂ ਹੀ ਸੀਗੀਆਂ, ਫਿਰ ਆਪਾਂ ਕਹਿੰਦੇ ਅਸੀਂ ਜਮਹੂਰੀ ਮੁਲਕ ਦੇ ਵਿੱਚ ਆ, ਸਾਡੇ ਕੋਲ ਹੁਣ ਉਹ ਹੈਗਾ ਸੰਵਿਧਾਨ ਆ ਔਰ ਸਾਡੇ ਕੋਲ ਪੁਲਿਸ ਆ। ਫਿਰ ਇਹਨਾਂ ਨੇ ਉਹ ਮੈਕੈਨਿਜ਼ਮ ਚੱਕ ਕੇ ਆਪਣੇ ਵਿਰੋਧੀਆਂ ਨੂੰ ਡਰਾਉਣਾ ਤੇ ਧਮਕਾਉਣ ਦੀ ਰਾਜਨੀਤੀ ਅਪਣਾਈ। ਪਹਿਲਾਂ ਵੀ ਬੜੇ ਸਾਰੇ ਫੜ ਕੇ ਅੰਦਰ ਦਿੱਤੇ। ਤੋ ਜਿਹੜਾ ਮੇਰੇ ਤੇ ਕੇਸ ਬਣਾਇਆ ਇਹ 100% ਝੂਠਾ, ਜਿਹੜਾ ਭਗਵੰਤ ਨੂੰ ਆਪ ਪਤਾ ਵਾ ਕਿ ਝੂਠਾ, ਕਿਉਂਕਿ ਇਹ ਮੁਕੱਦਮਾ ਅੱਜ ਦਾ ਨਹੀਂ ਗਾ। ਜਦੋਂ ਮੈਂ ਵਿਰੋਧੀ ਧਿਰ ਦਾ ਆਗੂ ਸੀ, ਜਦੋਂ ਇਹ ਮੈਂ ਉਠਾਇਆ, ਜਦੋਂ ਮੇਰੇ ਤੇ ਸਾਰਾ ਕੁਝ ਹੋਇਆ, ਭਗਵੰਤ ਦੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਚੁੱਕੀ ਹੈ ਕਿ ਜੋ ਕੁਝ ਖਹਿਰਾ ਸਾਹਿਬ ਤੇ NDPS ਦੇ ਡਰੱਗਸ ਦੇ ਇਲਜ਼ਾਮ ਲਾਏ ਜਾ ਰਹੇ ਨੇ ਇਹ ਸਰਾਸਰ ਝੂਠੇ ਨੇ। ਉਹੀ ਮੁਕੱਦਮਾ ਚੱਕ ਕੇ ਮੇਰੇ ਉੱਤੇ ਹਮਲਾ ਕੀਤਾ। ਕੁੱਲ ਜਿਹੜੀ ਤੁਸੀਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਪੰਜਾਬੀਆਂ ਨੂੰ, ਜਾਂ ਜਿਹੜੇ ਆਪਾਂ ਚਲੋ ਘੱਟ ਗਿਣਤੀ ਰਹਿੰਦੇ ਆਪਾਂ ਇੱਕ ਵੱਡੇ ਦੇਸ਼ ਦੇ ਵਿੱਚ, ਆਪਾਂ ਨੂੰ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ। ਉਹ ਕੀਮਤ ਅਦਾ ਕਰਕੇ ਆਇਆ ਮੈਂ, ਔਰ ਮੇਰੇ ਦਿਲ ਵਿੱਚ ਕੋਈ ਰੰਜ ਨਿਗਾ। ਸਮਾਂ ਔਖਾ ਹੁੰਦਾ ਜ਼ਰੂਰ, ਪਰ ਚੰਗੀ ਗੱਲ ਵਾਸਤੇ ਤੁਸੀਂ ਕੀਮਤ ਅਦਾ ਕਰੋਗੇ ਤਾਂ ਮਾੜੀ ਗੱਲ ਕੋਈ ਨਹੀਂ। ਇੱਕ ਗੱਲ ਇੱਥੇ ਐਡ ਕਰਨੀ, ਹੁਣ ਆ ਜਾਓ ਤੁਸੀਂ ਕੇਜਰੀਵਾਲ ਸਾਹਿਬ ਤੇ, ਉਹ ਰੋਜ਼ ਦਿੱਲੀ ਚੀਕਾਂ ਮਾਰਦੇ ਨੇ ਕਿ BJP ਦੀ ਜਿਹੜੀਆਂ ਏਜੰਸੀਆਂ ਨੇ ED ਤੇ CBI ਇਹ ਸਾਨੂੰ ਪਰੇਸ਼ਾਨ ਕਰ ਰਹੀਆਂ ਨੇ, ਅਸੀਂ ਤਾਂ ਬਹੁਤ ਕੱਟੜ ਇਮਾਨਦਾਰ ਬੰਦੇ ਆ, ਇਹ ਸਾਡੇ ਤੇ ਝੂਠੇ ਮੁਕੱਦਮੇ ਬਣਾ ਰਹੇ ਨੇ, ਠੀਕ ਹੈ। ਔਰ ਇਹ ਵੀ ਕਹਿੰਦੇ ਨੇ ਕਿ ਸਿਸੋਡੀਆ ਤੇ ਸਤਿੰਦਰ ਜੈਨ ਜਿਹੜੇ ਨੇ ਉਹ ਬਹੁਤ ਅੱਛਾ ਕੰਮ ਕਰ ਰਹੇ ਨੇ, ਠੀਕ ਹੈ। ਜਿਹੜੇ ਇਲਜ਼ਾਮ BJP ਤੇ ਲਾ ਰਹੇ ਕਿ ਮਿਸਯੂਜ਼ ਆਫ ਏਜੰਸੀਜ਼ ਕਰ ਰਹੇ, ਉਹੀ ਇਹਨਾਂ ਦੀ ਸਰਕਾਰ ਪੰਜਾਬ ਦੇ ਵਿੱਚ ਪੁਲਿਸ ਤੇ ਵਿਜੀਲੈਂਸ ਨੂੰ ਮਿਸਯੂਜ਼ ਕਰਕੇ ਸਾਡੇ ਵਰਗਿਆਂ ਦੇ ਉੱਤੇ ਕਹਿਰ ਢਾ ਰਹੇ ਨੇ। ਹੁਣ ਉਹ ਕੱਟੜ ਇਮਾਨਦਾਰ ਹੋ ਗਏ, ਸਾਨੂੰ ਇੱਥੇ ਕੇਜਰੀਵਾਲ ਨੇ ਆਣ ਕੇ ਕਿਹਾ ਜੀ ਹਮਨੇ ਇੱਕ ਬਹੁਤ ਬੜਾ ਸਮਗਲਰ ਪਕੜ ਲਿਆ ਹੈ। ਮੈਨੂੰ ਬੜਾ ਦੁੱਖ ਜਿਹਾ ਹੋਇਆ ਕਿ ਯਾਰ ਕਿਹੋ ਜਿਹਾ ਆਦਮੀ ਤੇ ਕਿਹੋ ਜਿਹੀ ਗੱਲ ਕਰ ਰਿਹਾ। ਔਰ ਸਤਿੰਦਰ ਜੈਨ ਤੇ ਮਨੀਸ਼ ਸਿਸੋਡੀ ਦੀ 1.5 ਸਾਲ ਸਵਾ ਸਾਲ ਤੋਂ ਅੰਦਰ ਨੇ ਸੁਪਰੀਮ ਕੋਰਟ ਨੇ ਬੇਲਸ ਰਿਜੈਕਟ ਕਰਤੀਆਂ। ਸੁਪਰੀਮ ਕੋਰਟ ਕਹਿੰਦਾ ਕਿ ਜਿਹੜਾ 388 ਕਰੋੜ ਦੀ ਸ਼ਰਾਬ ਘੁਟਾਲੇ ਦੀ ਮਨੀ ਟ੍ਰੇਲ ਹੈਗੀ ਆ ਉਹ ਸਾਬਤ ਹੋ ਰਹੀ ਆ। ਸੁਪਰੀਮ ਕੋਰਟ ਆਫ ਇੰਡੀਆ ਦੇ ਉੱਤੋਂ ਦੀ ਜਾ ਕੇ ਕੇਜਰੀਵਾਲ ਕਹਿ ਰਿਹਾ ਕਿ ਨਾ ਜੀ ਨਾ, ਅਸੀਂ ਤਾਂ ਕੱਟੜ ਇਮਾਨਦਾਰ ਆ, ਸਾਡੇ ਨਾਲ ਬੜਾ ਧੱਕਾ ਹੋ ਰਿਹਾ। ਤੇ ਸਾਡੇ ਵਰਗਿਆਂ ਦੀਆਂ, ਇਹ ਮੇਰਾ 5ਵਾਂ ਪਰਚਾ ਸੀਗਾ ਜਿਹੜਾ ਸੁਭਾਨਪੁਰ ਵਾਲਾ ਪਾਇਆ, ਇਹ ਪਹਿਲਾ ਦੂਜਾ ਨਹੀਂ ਸੀਗਾ। ਪਹਿਲੇ 3 'ਚ ਜਦੋਂ ਮੈਨੂੰ ਨਹੀਂ ਫੜ ਸਕੇ, ਮੇਰੀਆਂ ਅਗਾਊਂ ਜ਼ਮਾਨਤਾਂ ਹੁੰਦੀਆਂ ਨੇ, ਫਿਰ ਇਹਨਾਂ ਨੇ NDPS ਦਾ ਪਾਇਆ, ਜੇਲ੍ਹ 'ਚ ਸੁੱਟਿਆ। ਫਿਰ ਕਿਤੇ ਜਦੋਂ ਬੇਲ 'ਚ ਬਾਹਰ ਜ਼ਮਾਨਤ ਹੋਣੀ, ਉਦੋਂ 3 ਵਜੇ ਤੜਕੇ ਮੇਰੇ ਤੇ ਪਰਚਾ ਦਰਜ ਕਰਕੇ 5ਵਾਂ ਤੇ ਮੈਨੂੰ ਫਿਰ ਜੇਲ੍ਹ ਵਿੱਚ ਰੱਖਣ ਦਾ ਕੋਸ਼ਿਸ਼ ਕੀਤੀ। ਕੀ ਇਹ ਗਲਤ ਨਹੀਂ ਗਾ? ਕੀ ਪੰਜਾਬ ਦੀ ਸਰਕਾਰ ਅੱਜ ਵਿਜੀਲੈਂਸ ਤੇ ਪੁਲਿਸ ਦਾ ਦੁਰਉਪਯੋਗ ਨਹੀਂ ਕਰ ਰਹੀ? ਅਗਰ ਮੋਦੀ ਸਾਹਿਬ ਤੇ BJP ਕਰ ਰਹੇ ਨੇ, ਔਰ ਮੈਂ ਕਹਿ ਰਿਹਾ ਕਿ ED ਤੇ CBI ਮਿਸਯੂਜ਼ ਹੋ ਰਹੀ ਹੈ ਅਗੇਂਸਟ ਪੋਲੀਟੀਕਲ ਓਪੋਨੈਂਟਸ, ਪਰ ਕੀ ਕੇਜਰੀਵਾਲ ਉਹੀ ਕੰਮ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਥਰੂ ਤੇ ਕੇਜਰੀਵਾਲ ਨਹੀਂ ਕਰ ਰਹੇ ਨੇ? ਇਹਦੇ ਵਿੱਚ ਸਵਾਲ ਹੈ, ਜਿਸ ਤਰੀਕੇ ਦੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਲੀਡਰ ਹੈ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਵਿਰੋਧੀ ਧਿਰ ਦੇ ਨਾਲ ਸਮਝੌਤਾ ਕਰ ਗਏ। ਤੁਹਾਨੂੰ ਕਦੇ ਪ੍ਰਪੋਜ਼ਲ ਆਈ ਕਿ ਬੋਲਣਾ ਬੰਦ ਕਰ ਦਿਓ, ਸਮਝੌਤਾ ਕਰ ਲਓ? ਨਹੀਂ, ਮੈਨੂੰ ਲੱਗਦਾ ਉਹਨਾਂ ਨੇ ਇਹ ਵਾਜਬ ਹੀ ਨਹੀਂ ਸਮਝਿਆ ਹੋਣਾ ਕਿ ਮੇਰਾ ਸੁਭਾਅ ਦੇਖ ਕੇ, ਮੇਰਾ ਪਿਛੋਕੜ ਦੇਖ ਕੇ। ਤੇ ਜੇ ਅਗਰ ਇਸ ਤਰ੍ਹਾਂ ਦੀ ਕੋਈ ਪ੍ਰਪੋਜ਼ਲ ਆਉਂਦੀ ਵੀ, ਤਾਂ ਪਹਿਲੀ ਗੱਲ ਤਾਂ ਮੈਂ ਸਮਝੌਤਾ ਕਦ ਲਈ ਕਰਾਂ? ਮਤਲਬ ਮੈਂ ਸਮਝੌਤਾ ਪੰਜਾਬ ਦੇ
ਲੋਕਾਂ ਨੂੰ ਪੰਜਾਬ ਦੇ ਮੁੱਦਿਆਂ ਨੂੰ ਛੱਡ ਦਿਆਂ। ਮੈਂ ਇਹ ਗੱਲ ਨਾ ਕਰਾਂ ਕਿ ਇੱਥੇ ਗੈਰ ਪੰਜਾਬੀਆਂ ਨੂੰ ਆਉਣ ਤੋਂ ਰੁਕਣਾ ਚਾਹੀਦਾ ਵਾ। ਹਿਮਾਚਲ ਪ੍ਰਦੇਸ਼ ਵਾਂਗੂ ਤੇ ਗੁਜਰਾਤ ਤੇ ਰਾਜਸਥਾਨ ਤੇ ਉੱਤਰਾਖੰਡ ਵਾਂਗੂ ਕਾਨੂੰਨ ਬਣਾਓ। ਆਪਾਂ ਸਾਡੀ ਆਬਾਦੀ ਜਿਹੜੀ ਆ ਉਹ ਘਟ ਰਹੀ ਆ, ਸਾਡੇ ਬੰਦੇ ਬਾਹਰ ਜਾ ਰਹੇ ਨੇ, ਗੈਰ ਪੰਜਾਬੀ ਆਣ ਕੇ ਇੱਥੇ ਰਾਜ ਕਰਨਗੇ, 15-20 ਸਾਲ 'ਚ ਅਸੀਂ ਘੱਟ ਗਿਣਤੀ 'ਚ ਹੋ ਜਾਵਾਂਗੇ। ਗੈਰ ਪੰਜਾਬੀਆਂ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਆਉਣਾ ਨਹੀਂਗਾ, ਆਓ ਜੀ ਸੱਦ ਕੇ ਕੰਮ ਕਰੋ, ਪੈਸੇ ਕਮਾਓ, ਆਪਣਾ ਪੇਟ ਭਰੋ, ਲੇਕਿਨ ਇੱਥੋਂ ਦੇ ਬਸ਼ਿੰਦੇ ਬਣਨਾ। ਬਾਕੀ ਸਟੇਟਾਂ ਨੇ ਬਿੱਲ ਪਾਸ ਕੀਤੇ ਹੋਣੇ। ਕੀ ਮੈਂ ਇਹ ਗੱਲ ਨਾ ਕਰਾਂ? ਕੀ ਮੈਂ ਨਾ ਕਹਾਂ ਕਿ ਪਾਕਿਸਤਾਨ ਦੇ ਨਾਲ ਬਾਰਡਰ ਖੁੱਲ੍ਹਣਾ ਚਾਹੀਦਾ ਤਾਂ ਕਿ ਸਾਡਾ ਕਿਸਾਨ ਤੇ ਸਾਡਾ ਵਪਾਰੀ ਖੁਸ਼ਹਾਲ ਹੋ ਸਕੇ? ਕੀ ਮੈਂ ਗੱਲ ਨਾ ਕਰਾਂ ਕਿ ਸਾਡੇ ਬੱਚੇ ਜਿਹੜੇ ਨੇ ਉਹਨਾਂ ਨੂੰ ਆਪਾਂ ਕੁਛ ਇਸ ਤਰ੍ਹਾਂ ਦੇ ਸਾਧਨ ਪੈਦਾ ਕਰਕੇ ਦਈਏ ਤਾਂ ਕਿ ਉਹ ਨਸ਼ਿਆਂ ਤੋਂ ਰਹਿਤ ਹੋ ਸਕਣ? ਕੀ ਮੈਂ ਇਹ ਗੱਲ ਨਾ ਕਰਾਂ ਕਿ ਬੇਅਦਬੀਆਂ ਦਾ ਮਸਲਾ ਜਲਦੀ ਹੱਲ ਹੋਣਾ ਚਾਹੀਦਾ? ਸੋ ਹਾਊ ਕੈਨ ਆਈ ਲੀਵ ਆਲ ਦਿਸ? ਔਰ ਕਿਸੇ ਨੇ ਕੀ ਕੀਤਾ ਮੈਨੂੰ ਨਹੀਂ ਪਤਾ, ਪਰ ਮੈਂ ਅਗਰ ਇਹ ਸਮਝਦੇ ਨੇ ਕਿ ਅਸੀਂ ਪਰਚੇ ਦਰਜ ਕਰਕੇ ਬੰਦੇ ਨੂੰ ਜੇਲ੍ਹ 'ਚ ਫੜ ਕੇ ਇਹਨੂੰ ਮੈਂਟਲ ਟੌਰਚਰ ਕਰਕੇ ਕੈਮਰੇ ਲਾ ਕੇ ਕਮਰਿਆਂ ਦੇ ਅੰਦਰ ਬੈਰਕ ਦੇ ਅੰਦਰ ਅਸੀਂ ਇਹਨੂੰ ਡਰਾਵਾਂਗੇ ਧਮਕਾਵਾਂਗੇ, ਤੇ ਇਹਦਾ ਮਤਲਬ ਭਗਵੰਤ ਮਾਨ ਨੂੰ ਤਾਂ ਫਿਰ ਨਾ ਮੇਰਾ ਪਿਛੋਕੜ ਪਤਾ, ਨਾ ਉਹਨੂੰ ਸਿੱਖਾਂ ਦਾ ਤੇ ਪੰਜਾਬੀਆਂ ਦਾ ਪਿਛੋਕੜ ਪਤਾ। ਚਲੋ ਕੇਜਰੀਵਾਲ ਦਾ ਬਾਹਰ ਦਾ ਬੰਦਾ, ਉਹਨੂੰ ਤਾਂ ਕੁਝ ਪਤਾ ਹੀ ਨਹੀਂ ਹੋਣਾ। ਉਹ ਤਾਂ ਜਦੋਂ ਇੱਥੇ ਆਉਂਦਾ ਉਹ ਤਾਂ ਫਰਜ਼ੀ ਨਾਅਰੇ ਲਾਉਂਦਾ, ਬੋਲੇ ਸੋਨਿਹਾਲ ਦੇ। ਇੱਥੋਂ ਬਾਹਰ ਚਲ ਜਾਂਦਾ ਤੇ ਭਾਰਤ ਮਾਤਾ ਦੀ ਜੈ ਕਹਿੰਦਾ, ਸਮਝ ਕੇ ਉਹਦਾ ਤਾਂ ਛੱਡੋ ਤੁਸੀਂ। ਬਟ ਭਗਵੰਤ ਸ਼ੁੱਡ ਨੋ ਕਿ ਇਸ ਤਰੀਕੇ ਨਾਲ ਅੱਛਾ ਮੈਨੂੰ ਨਹੀਂ, ਕਿਸੇ ਵੀ ਸਿੱਖ ਤੇ ਪੰਜਾਬੀ ਦੀ ਬਾਂਹ ਮਰੋੜ ਕੇ ਉਹਨੂੰ ਝੁਕਾ ਨਹੀਂ ਸਕਦੇ। ਸਰਕਾਰੀ ਤੰਤਰ ਦਾ ਦੁਰਉਪਯੋਗ ਕੀਤਾ ਗਿਆ ਮੇਰੇ ਖਿਲਾਫ। ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਤਾਕਤਵਰ ਹਾਂ, ਫਲਾਨਾ ਟਮਕਾਨਾ ਵਾਂ, ਬਸ ਇਹ ਹੈਗਾ ਕਿ ਮੈਂ ਇੱਦਾਂ ਨਹੀਂ ਝੁਕਦਾ। ਖਹਿਰਾ ਸਾਹਿਬ, ਇੱਕ ਵੀਡੀਓ ਦੇ ਵਿੱਚ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਦੇ ਦਰਮਿਆਨ 20ਵੀਂ ਸਦੀ ਦੇ ਸਿੱਖ ਸੰਤ ਭਿੰਡਰਾਂਵਾਲਿਆਂ ਦੀ ਗੱਲ ਕਰਦੇ ਨਜ਼ਰ ਆਉਂਦੇ ਹੋ, ਉਹਨਾਂ ਦੀ ਬੇਬਾਕੀ ਬਾਰੇ, ਜਾਂ ਉਹਨਾਂ ਨੇ ਜੋ ਇੱਕ ਸਮੁੱਚਾ ਕਹਿ ਸਕਦੇ ਹਾਂ ਕਿ ਵਰਤਾਰੇ ਦੇ ਰੂਪ ਦੇ ਵਿੱਚੋਂ ਲੰਘੇ ਉਹਨਾਂ ਦੀ ਸ਼ਖਸੀਅਤ ਨੂੰ ਬਿਆਨ ਕਰਦੇ ਨਜ਼ਰ ਆਉਂਦੇ ਹੋ। ਲੱਗਦਾ ਕਿ ਸੰਤ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਨੂੰ ਬਿਆਨ ਕਰਨ ਦੇ ਨਾਲ ਤੁਹਾਡੀ ਜਿਹੜੀ ਧਿਰ ਦੇ ਨਾਲ ਤੁਸੀਂ ਜੁੜੇ ਹੋਏ ਹੋ ਉਹਨੂੰ ਕੋਈ ਇਫੈਕਟ ਪੈਂਦਾ ਇਹਦੇ ਨਾਲ? ਤੁਸੀਂ ਮੇਰੀ ਗੱਲ ਫਿਰ ਨਹੀਂ ਸਮਝੇ। ਕੁਝ ਗੱਲਾਂ ਜਿਹੜੀਆਂ ਨੇ ਨਾ ਉਹ ਇਤਿਹਾਸ ਬਣ ਚੁੱਕੀਆਂ ਨੇ, ਰਿਕਾਰਡ ਹੋ ਗਈਆਂ। ਜਿੱਦਾਂ ਦਰਬਾਰ ਸਾਹਿਬ ਦੇ ਉੱਤੇ ਹਮਲਾ, ਅਸੀਂ ਜਿੰਨਾ ਮਰਜ਼ੀ ਕੋਈ ਕਹੀ ਜਾਵੇ, ਇਟ ਕੈਨ ਨਾਟ ਬੀ ਜਸਟੀਫਾਈਡ। ਜਿਹੜੇ ਸਿੱਖ ਮਾਰੇ ਗਏ ਦਿੱਲੀ ਦੇ ਵਿੱਚ, ਉਹਨਾਂ ਨੂੰ ਕੋਈ ਕਿਸੇ ਰੰਗਤ ਵਿੱਚ ਕਹੀ ਜਾਵੇ, ਕੈਨ ਨਾਟ ਬੀ ਜਸਟੀਫਾਈਡ। ਔਰ ਜਿਹੜਾ ਤੁਸੀਂ ਮੈਨੂੰ ਕਹਿ ਰਹੇ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਮੈਂ ਆਪਣੇ ਪਿਤਾ ਜੀ ਦੀ ਗੱਲ ਸੁਣਾ ਰਿਹਾ ਸੀ ਕਿ ਉਹਨਾਂ ਦੇ ਕਿੰਨੇ ਵਾਰ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਦੂਰ ਦਰਾਡੇ ਜੇਲ੍ਹਾਂ ਵਿੱਚ ਸੁੱਟਿਆ ਗਿਆ ਕਿਉਂਕਿ ਉਹਨਾਂ ਦੀ ਨੇੜਤਾ ਸੀਗੀ। ਹੁਣ ਉਹਨਾਂ ਦੀ ਨੇੜਤਾ ਨੂੰ ਮੈਂ ਕਿੱਦਾਂ ਖਤਮ ਕਰ ਸਕਦਾ ਵਾਂ? ਉਹਨਾਂ ਦੇ ਸੰਤ ਜਰਨੈਲ ਸਿੰਘ ਜੀ ਤਾਂ ਮੇਰੀ ਇੱਕ ਭੈਣ ਦੀ ਸ਼ਾਦੀ ਸੀ, ਮੇਰੇ ਪਿਤਾ ਜੀ ਜੇਲ੍ਹ ਵਿੱਚ ਸੀਗੇ, ਉਹ ਸਾਡੇ ਪਿੰਡ ਮੇਰੀ ਭੈਣ ਦੀ ਸ਼ਾਦੀ 'ਤੇ ਆਏ ਹੋਏ ਸੀਗੇ। ਇਹ ਰਿਕਾਰਡ ਹੈ ਨਾ। ਔਰ ਸੰਤ ਜਰਨੈਲ ਸਿੰਘ ਕੌਣ ਆ? ਸੰਤ ਜਰਨੈਲ ਸਿੰਘ ਨੂੰ ਅੱਜ ਦੀ ਡੇਟ ਵਿੱਚ ਇੱਥੋਂ ਦਾ ਨਿਜ਼ਾਮ ਜੋ ਮਰਜ਼ੀ ਕਵੇ, ਅੱਜ ਸਾਰੇ ਨਾਰਥ ਅਮਰੀਕਾ ਦੇ ਤੇ ਪੰਜਾਬ ਦੇ ਸਾਰੇ ਗੁਰਦੁਆਰਿਆਂ ਵਿੱਚ ਉਹਦੀ ਫੋਟੋ ਲਾਈ ਹੋਈ ਲੋਕਾਂ ਨੇ, ਗੁਰੂ ਘਰਾਂ ਦੇ ਅੰਦਰ ਲਾਈ ਹੋਈ ਆ। ਬੇਸਿਕਲੀ ਕੀ ਸੀਗਾ ਕਿ ਇੱਕ ਉਹ ਮੈਂ ਜਿੱਦਾਂ ਪਹਿਲਾਂ ਕਹਿ ਰਿਹਾ ਸੀ, ਜਿੱਦਾਂ ਆਪਣੇ ਪੁਰਖੇ ਸੀ ਸਾਡੇ ਗੁਰੂ ਸਾਹਿਬਾਨ ਤੋਂ ਥੱਲੇ ਤੱਕ, ਉਹ ਬਾਗੀ ਸੀਗਾ। ਮੈਂ ਪੁੱਛਣਾ ਚਾਹੁੰਦਾ ਕਿ ਅੱਜ ਭਗਵੰਤ ਮਾਨ ਨੇ ਲਾਈ ਫੋਟੋ ਸ਼ਹੀਦ ਭਗਤ ਸਿੰਘ ਦੀ, ਉਹ ਕੌਣ ਸੀ ਦੱਸਿਓ ਮੈਨੂੰ ਜ਼ਰਾ? ਉਹ ਬਾਗੀ ਸੀ ਨਾ। ਉਹ ਅੰਗਰੇਜ਼ਾਂ ਦਾ ਇੱਕ ਕੀ ਕਹਿੰਦੇ ਭਗੌੜਾ ਸੀ, ਪਰ ਦੇਸ਼ ਦਾ ਉਹ ਹੀਰੋ ਸੀ। ਬਸ ਇਸੇ ਤਰ੍ਹਾਂ ਨਾਲ ਹੀ ਐਸਟੈਬਲਿਸ਼ਮੈਂਟ ਦਾ ਹੋ ਸਕਦਾ ਸੰਤ ਜਰਨੈਲ ਸਿੰਘ ਉਹਦੇ 'ਤੇ ਕੋਈ ਟਿੱਪਣੀਆਂ ਕਰਦੇ ਹੋਣ, ਪਰ ਜਿੱਥੋਂ ਤੱਕ ਪੰਜਾਬ ਤੇ ਸਿੱਖਾਂ ਦੀ ਗੱਲ, ਉਹਦੀ ਪਰਸਨੈਲਿਟੀ ਦਾ ਬਹੁਤ ਪ੍ਰਭਾਵ ਆ। ਸੋ ਇਸ ਕਰਕੇ ਤਾਂ ਮੈਂ ਉਹਨਾਂ ਦਾ ਜ਼ਿਕਰ ਕੀਤਾ ਸੀ ਇਨ ਕੰਟੈਕਸਟ ਆਫ ਹਿਸ ਰਿਲੇਸ਼ਨਸ਼ਿਪ ਵਿਦ ਮਾਈ ਮਾਈ ਫਾਦਰ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ। ਸਟੇਜ ਤੋਂ ਵਿਕਰਮ ਮਜੀਠੀਆ ਨੂੰ ਸਪੋਰਟ ਕਰਕੇ ਆਉਂਦੇ ਹੋ, ਜਗੀਰ ਕੌਰ ਦਾ ਧੰਨਵਾਦ ਕਰਦੇ ਹੋ। ਕੀ ਲੱਗਦਾ ਕਿ ਇੱਕ ਬਿਆਨ ਦਿੱਤਾ ਜਾ ਰਿਹਾ ਮਜੀਠੀਆ ਸਾਹਿਬ ਦੇ ਵੱਲੋਂ, ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਤਾਣਾ ਬਾਣਾ ਤੁਹਾਡੇ ਖਿਲਾਫ ਜਾਂ ਮੇਰੇ ਖਿਲਾਫ ਬੁਣਿਆ ਗਿਆ ਜਾਂ ਬੁਣਿਆ ਜਾ ਰਿਹਾ, ਇਹਦੀਆਂ ਜੜ੍ਹਾਂ ਕਾਂਗਰਸ ਨੇ 17 ਦੇ ਵਿੱਚ ਬੰਨੀਆਂ? ਐਂ ਤਾਂ ਹੁਣ ਕਾਂਗਰਸ ਤੋਂ ਹੱਥੋਂ ਕਈ ਕੁਝ ਗਲਤ ਹੋਇਆ ਤੇ ਫਿਰ ਮੈਂ ਚੁੱਪ ਕਰ ਜਾ। ਕੱਲ ਮੈਂ ਭਾਈ ਗੁਰਦੇਵ ਸਿੰਘ ਕੌਂਕੇ ਦੇ ਘਰ ਗਿਆ ਸੀਗਾ, ਉਹਦੀ ਜਦੋਂ ਉਹ ਮਤਲਬ ਜਦੋਂ ਗੁੰਮਸ਼ੁਦਾ ਹੁੰਦੇ ਨੇ 1992 'ਚ, ਜਿਹੜਾ ਕਿ ਪੁਲਿਸ ਉਹਨਾਂ ਨੂੰ ਘਰੋਂ ਚੱਕ ਕੇ ਲਿਆ, ਉਦੋਂ ਕਾਂਗਰਸ ਦਾ ਰਾਜ ਸੀਗਾ। ਮੈਂ ਨਾ ਕਵਾਂ? ਫਿਰ ਮੈਂ ਤਾਂ ਅਕਾਲੀਆਂ ਨੂੰ ਵੀ ਉਹਦੇ 'ਤੇ ਘੇਰਿਆ ਵਾ ਕਿ ਜਿਹੜੇ ਕਹਿੰਦੇ ਅਸੀਂ ਪੰਥ ਦੇ ਹੈਗੇ ਆ, ਰਖਵਾਲੇ ਆ, ਜਾਂ ਪੰਥ ਦਾ ਵਾਸਤਾ ਪਾਉਂਦੇ ਨੇ ਲੋਕਾਂ ਦੇ। ਫਿਰ 97 ਤੋਂ ਲੈ ਕੇ 2002 ਤੱਕ ਤੇ ਉਸ ਤੋਂ ਬਾਅਦ 10 ਸਾਲ ਫਿਰ ਬਾਦਲ ਸਾਹਿਬ ਦੀ ਸਰਕਾਰ ਲਈ ਹੈ, ਤੇ ਉਹਨਾਂ ਨੇ ਕੌਂਕੇ ਵਰਗਾ ਇੱਕ ਆਦਮੀ, ਉਹਦਾ ਪੁਲਿਸ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਉਹਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਹਨੂੰ ਮਾਰ ਦਿੱਤਾ। ਅਸੀਂ ਇਨਸਾਫ ਨਾ ਮੰਗੀਏ?
ਐਂ ਤਾਂ ਫਿਰ ਕਾਂਗਰਸ ਦੀ ਸਰਕਾਰ ਅਮਰਿੰਦਰ ਸਿੰਘ ਦੀ ਵੀ ਰਹੀ ਆ, ਉਹਨਾਂ ਨੇ ਉਸ ਇਨਕੁਆਇਰੀ ਜਿਹੜੀ ਬੀਪੀ ਤਿਵਾੜੀ ਦੀ ਸੀ ਉਹਦੇ ਚ ਬੋਦਰ ਨਹੀਂ ਕੀਤਾ, ਠੰਡੇ ਪਸਤੇ ਚ ਪਾ ਰੱਖੀ। ਤਾਂ ਮੈਂ ਇਹ ਨਾ ਕਹਾਂ ਕਿ ਅਮਰਿੰਦਰ ਸਿੰਘ ਦੇ ਟਾਈਮ ਵੀ ਇਹ ਗਲਤ ਹੋਇਆ ਵਾ। ਇਹ ਦੇਖੋ, ਮੇਰੇ ਕਹਿਣ ਨਾਲ ਇਹ ਜਸਟ ਅ ਸਮਾਲ ਕੇਸ, ਮੇਰੇ ਕਹਿਣ ਨਾਲ ਭਾਈ ਗੁਰਦੇਵ ਸਿੰਘ ਜਥੇਦਾਰ ਦੇ ਕੌਂਕੇ ਦੇ ਫੈਕਟਸ ਬਦਲ ਜਾਣਗੇ? ਤਾਂ ਫਿਰ ਇਹਦੇ ਨਾਲੋਂ ਚੰਗਾ ਵਾ ਕਿ ਤੁਸੀਂ ਸਗੋਂ ਆਪਣੀਆਂ ਪਾਰਟੀਆਂ ਨੂੰ ਸਮਝਾਓ। ਅਸੀਂ ਠੀਕ ਆ, ਸਾਨੂੰ ਨੈਸ਼ਨਲਿਸਟ ਹੋਣਾ ਚਾਹੀਦਾ ਵਾ, ਸਾਨੂੰ ਆਪਣੇ ਦੇਸ਼ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਪਰ ਕੀ ਅਸੀਂ ਆਪਣੇ ਸੂਬੇ ਪ੍ਰਤੀ, ਆਪਣੇ ਪੰਜਾਬ ਦੇ ਪ੍ਰਤੀ ਸਾਡਾ ਕੋਈ ਫਰਜ਼ ਨੈਸ਼ਨਲਿਜ਼ਮ ਨਹੀਂ ਬਣਦਾ? We should have a spirit of nationalism for our state, our community also, and also have equally respect for every religion, respect for the country. ਸੋ ਮੈਂ ਤਾਂ ਕਹਿੰਦਾ ਕਿ ਮੈਂ ਅਗਰ ਕਦੀ ਮੈਨੂੰ ਮੌਕਾ ਮਿਲੂਗਾ, ਮੈਂ ਤਾਂ ਉੱਥੇ ਜਾ ਕੇ ਸਮਝਾਊਂਗਾ ਉਹਨਾਂ ਨੂੰ ਕਿ ਜੋ ਅਨਿਆਏ ਹੋਇਆ, ਫਰਜ਼ ਕਰੋ ਜਾਣੇ ਅਣਜਾਣੇ 'ਚ, ਹੁਣ ਜਿਹੜਾ ਚਲੋ ਉਸ ਵਕਤ ਤਾਂ ਜਾਣੇ 'ਚ ਹੋਇਆ ਹੋਊਗਾ, ਪਰ ਰਾਹੁਲ ਗਾਂਧੀ ਦਾ ਉਹਦੇ 'ਚ ਕੋਈ ਕਸੂਰ ਤਾਂ ਹੈ ਨਹੀਂ ਨਾ। ਹੀ ਵਾਜ਼ ਲਾਈਕ ਅ ਵੈਰੀ ਯੰਗ ਏਜ। ਅਗਰ ਮੈਨੂੰ ਕਦੀ ਕੋਈ ਪੁੱਛੂਗਾ ਖੁੱਲ੍ਹੇ ਦਿਲ ਦਾ, ਮੈਂ ਸਾਰਾ ਕੁਛ ਉਹਨਾਂ ਨੂੰ ਕਹਿ ਕੇ ਆਊਂਗਾ ਕਿ ਆਹ ਗਲਤੀਆਂ ਆਪਣੇ ਤੋਂ ਹੋਈਆਂ ਨੇ, ਔਰ ਕਿਹੜੀ ਜ਼ਿੰਦਗੀ ਦੇ ਵਿੱਚ ਗਲਤੀ ਸੁਧਾਰੀ ਨਹੀਂ ਜਾ ਸਕਦੀ ਦੱਸੋ? ਜਾਪਾਨ ਨੇ ਜਿਹੜਾ ਪਰਲ ਹਾਰਬਰ ਅਟੈਕ ਕੀਤਾ ਸੀਗਾ ਵਰਲਡ ਵਾਰ ਦੇ ਵਿੱਚ, ਉਹਨਾਂ ਦੇ ਐਂਪਰਰ ਨੇ ਮੇਰੇ ਖਿਆਲ 100 ਸਾਲ ਬਾਅਦ ਮਾਫੀ ਮੰਗੀ, ਕਿਉਂਕਿ 100 ਸਾਲ ਇਲਜ਼ਾਮ ਲਟਕਦਾ ਰਿਹਾ। ਕੈਨੇਡਾ ਦੀ ਸਰਕਾਰ ਨੇ ਉਸ ਵਕਤ ਜਦੋਂ ਗਾਟਾ ਮਾਰੂ ਜਹਾਜ਼ ਦੇ ਵਿੱਚ ਗੋਲੀਆਂ ਚਲਾਈਆਂ, ਬੰਦੇ ਮੋੜ ਦਿੱਤੇ, ਬੰਦੇ ਮਾਰ ਦਿੱਤੇ, ਰੇਸਿਜ਼ਮ ਕੀਤਾ, ਉਹਨਾਂ ਨੂੰ ਉਹ ਇਲਜ਼ਾਮ ਲਟਕਦਾ ਰਿਹਾ ਉਹਨਾਂ ਤੇ। ਅਲਟੀਮੇਟਲੀ ਮੇਰੇ ਖਿਆਲ ਪ੍ਰਾਈਮ ਮਿਨਿਸਟਰ ਟਰੂਡੋ ਨੇ ਇੱਕ ਓਪਨ ਜਨਤਕ ਪਾਰਕ ਦੇ ਵਿੱਚ ਤੇ ਪਾਰਲੀਮੈਂਟ ਵਿੱਚ ਉਸ ਘਟਨਾ ਦੀ ਮਾਫੀ ਮੰਗੀ ਹੈ। ਤੇ ਜੇ ਅਸੀਂ ਹੁਣ, ਮੈਂ ਫਰਜ਼ ਕਰੋ ਮੈਂ ਕੋਈ ਗੱਲ ਜ਼ਿੰਦਗੀ 'ਚ ਗਲਤ ਕਰਦਾ ਤੇ ਮੈਂ ਮਾਫੀ ਮੰਗਦਾ ਤੇ ਮੈਂ ਛੋਟਾ ਹੋ ਜਾਂਦਾ। ਤਾਂ ਜਿਹੜਾ ਤੁਸੀਂ ਕਿਹਾ ਕਿ ਦੂਜਿਆਂ ਦੇ ਨਾਮ ਲੈ, ਦੇਖੋ ਮੇਰੀ ਗੈਰ ਹਾਜ਼ਰੀ ਵਿੱਚ ਮੇਰੇ ਪਰਿਵਾਰ ਨਾਲ ਹਮਦਰਦੀ ਕੀਤੀ ਜਿਨ੍ਹਾਂ ਲੋਕਾਂ ਨੇ, ਮੈਂ ਐਡਾ ਬੇਗੈਰਤਾ ਨਹੀਂਗਾ ਕਿ ਮੈਂ ਉਹਨਾਂ ਦਾ ਨਾਮ ਵੀ ਨਾ ਲਵਾਂ, ਤਾਂ ਕਰਕੇ ਮੈਂ ਨਾਮ ਸਾਰਿਆਂ ਦੇ ਲਿਆ। ਹੁਣ ਮੈਂ ਅਗਰ ਬੀਬੀ ਜਗੀਰ ਕੌਰ ਹੋਣਾ ਨੇ ਮੇਰੇ ਹੱਕ 'ਚ ਹਾਂ ਦਾ ਨਾਰਾ ਮਾਰਿਆ, ਆਈ ਟੁੱਕ ਹਰ ਨੇਮ, ਹਾਲਾਂਕਿ ਇਮੀਡੀਏਟ ਓਪੋਨੈਂਟ ਤਾਂ ਮੇਰੀ ਉਹੀ ਹੈ ਨਾ, ਵਿਕਰਮ ਮਜੀਠੀਆ ਨੇ ਜਾਂ ਕੁੰਵਰ ਵਿਜੇ ਪ੍ਰਤਾਪ ਨੇ ਜਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ। ਮੇਰੇ ਕੋਲ 4 ਵਾਰ ਜੇਲ੍ਹ 'ਚ ਆਇਆ, ਮੈਂ 10 ਵਾਰੀ ਸਾਡੇ ਘਰ ਆਇਆ, ਮੇਰੇ ਬੇਟੇ ਦੇ ਨਾਲ ਰਾਜਾ ਵੜਿੰਗ ਹੁਣੀ ਸਾਰੇ ਬੈਠੇ, ਮੈਂ ਨਾ ਵਾਂ, ਨਵਜੋਤ ਸਿੰਘ ਸਿੱਧੂ, ਸੁਖੀ ਰੰਧਾਵਾ, ਤ੍ਰਿਪਤ ਬਾਜਵਾ, ਪ੍ਰਗਟ ਸਿੰਘ, ਸੁਨੀਲ ਜਾਖੜ, ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂਗਾ। ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂ ਭੁੱਲ ਚੱਲਿਆ ਸੀਗਾ, ਇੱਕ ਕਾਮਰੇਡ, ਇੱਕ ਕੌਮ ਦਾ ਮਤਲਬ ਖਾੜਕੂ ਆਗੂ ਆ, ਉਹ ਇੱਕ ਕਾਂਗਰਸ ਦੇ ਐਮਐਲਏ ਦੇ ਹੱਕ ਵਿੱਚ ਅਗਰ ਆਵਾਜ਼ ਬਟਾਉਂਦਾ ਤਾਂ ਮੈਂ ਐਡਾ ਮਤਲਬ ਕਾਇਰ ਜਿਹਾ ਬੰਦਾ ਕਿ ਮੈਂ ਬਾਹਰ ਨਿਕਲ ਕੇ ਜਾਂ ਉਹਦਾ ਧੰਨਵਾਦ ਵੀ ਨਾ ਕਰਾਂ। ਦਿਸ ਇਜ਼ ਆਲ ਪਾਰਟ ਆਫ ਐਕਚੁਅਲੀ, ਜਿਹਨੂੰ ਕਹਿੰਦੇ ਕਿ ਇਹ ਇਨਸਾਨੀ ਪੱਖ ਹੀ ਪੇਸ਼ ਕੀਤਾ। ਹੁਣ ਕਈ ਲੋਕ ਮੇਰੀ ਗੱਲਾਂ ਨੂੰ, ਏਜੰਡੇ ਨੂੰ ਲੈ ਕੇ ਕਹਿੰਦੇ ਨੇ ਜੀ ਉਹ ਇੱਕ ਨਵਾਂ ਰਾਹ ਅਖਤਿਆਰ ਕਰ, ਕਾਹਦੇ ਲਈ ਯਾਰ? ਕਾਂਗਰਸ ਨੇ ਮੈਨੂੰ ਕਿੰਨੀ ਪਹਿਚਾਣ ਦਿੱਤੀ ਆ। ਦੇਖੋ ਮੈਂ ਆ ਜਿਹੜਾ ਮੁਕੱਦਮਾ ਝੱਲਿਆ ਵਾ, ਇਹ ਬਣਿਆ ਤਾਂ ਮੇਰੇ ਤੇ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ, ਆਮ ਆਦਮੀ ਪਾਰਟੀ ਦੇ ਕਾਰਨ ਬਣਿਆ ਵਾ। ਉਹਨਾਂ ਨੇ ਮੈਨੂੰ ਮੇਰੀ ਪਿੱਠ ਵਿੱਚ ਖੰਜਰ ਮਾਰਿਆ ਵਾ, ਤੇ ਜਿਹੜੀ ਪਾਰਟੀ ਦੇ ਉਲਟ ਮੈਂ ਲੜ ਰਿਹਾ ਸੀ ਉਸ ਵੇਲੇ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਨਾ ਕਾਂਗਰਸ ਦੀ, ਉਹਨਾਂ ਨੇ ਮੈਨੂੰ ਜੇਲ੍ਹ 'ਚ ਬੈਠਿਆਂ ਨੂੰ ਟਿਕਟ ਦੇ ਕੇ ਐਮਐਲਏ ਬਣਾਤਾ 3 ਵਾਰ। ਸੋ ਮੈਂ ਫਿਰ ਕਹਿਣਾ ਚਾਹੁੰਦਾ, ਮੈਂ ਐਡਾ ਬੇਗੈਰ, ਹਾਂ ਜੇ ਕੋਈ ਪ੍ਰੋਬਲਮ ਆਊਗੀ ਜ਼ਿੰਦਗੀ 'ਚ ਮੈਨੂੰ ਕਾਂਗਰਸ ਦੇ ਪ੍ਰਤੀ, ਮੈਨੂੰ ਲੱਗਿਆ ਕਿ ਕੰਮ ਗਲਤ ਠੀਕ ਨਹੀਂ ਹੋ ਰਿਹਾ ਐਟਲੀਸਟ ਵਿਜ਼ ਪੰਜਾਬ, ਤਾਂ ਮੈਂ ਕਹਿ ਕੇ ਤੁਹਾਡੇ ਸਾਹਮਣੇ ਕੈਮਰਿਆਂ ਦੇ ਬੋਲ ਕੇ ਚੰਗੇ ਤਰੀਕੇ ਨਾਲ ਆਪਣੀ ਦਲੀਲ ਦੇ ਕੇ ਤੇ ਫਿਰ ਭਾਵਾਂ ਮੈਂ ਕੋਈ ਨਵਾਂ ਰਾਹ ਅਖਤਿਆਰ ਕਰਾਂ। ਅਦਰਵਾਈਜ਼ ਮੈਂ ਕਾਹਦੇ ਲਈ ਕਰਨਾ? ਕਾਂਗਰਸ ਨੇ ਮੈਨੂੰ ਨੈਸ਼ਨਲ ਲੈਵਲ ਦਾ ਅਹੁਦਾ ਦਿੱਤਾ ਹੋਇਆ, ਸਾਰੇ ਦੇਸ਼ ਦੇ ਕਿਸਾਨਾਂ ਦਾ ਜਿਹੜਾ ਕਾਂਗਰਸ ਪਾਰਟੀ ਦਾ ਵਿੰਗ ਹੈ ਇੰਡੀਆ ਦਾ, ਉਹਦਾ ਪ੍ਰੈਜ਼ੀਡੈਂਟ ਹੈ। ਖਹਿਰਾ ਸਾਹਿਬ, ਪੰਜਾਬ ਦੇ ਲੋਕਾਂ ਦੇ ਵੱਡੇ ਸਵਾਲ ਨੇ, ਕਹਿੰਦੇ ਨੇ ਕਿ ਸੁਖਪਾਲ ਸਿੰਘ ਖਹਿਰਾ ਚਾਹੇ ਕਿਸੇ ਵੀ ਧਿਰ ਦੇ ਨਾਲ ਸੰਬੰਧਿਤ ਹੋਣ ਪੋਲੀਟੀਕਲ ਤੌਰ ਤੇ ਇੱਕ ਵੱਡਾ ਸਵਾਲ ਇਹ ਰਹਿ ਜਾਂਦਾ ਹੈ ਕਿ ਖਹਿਰਾ ਸਾਹਿਬ ਕੋਈ ਨਵੀਂ ਇਸ ਤਰ੍ਹਾਂ ਦੀ ਧਿਰ ਖੜੀ ਕਰ ਸਕਦੇ ਆ ਜਿਹੜੀ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਵਿੱਚ ਹੋਵੇ, ਪੰਜਾਬੀਆਂ ਦੇ ਮੁੱਦਿਆਂ ਨੂੰ ਵੱਡੇ ਪੱਧਰ ਦੇ ਉੱਪਰ ਉਭਾਰੇ, ਜਿਵੇਂ ਪੁਰਾਤਨ ਅਕਾਲੀ ਦਲ ਉਭਾਰਦਾ ਰਿਹਾ? ਨਹੀਂ, ਮੈਂ ਤੁਹਾਨੂੰ ਫਿਰ ਦੱਸਿਆ ਨਾ, ਆਪਾਂ ਹੁਣੇ ਲਾਸਟ ਪਿਛਲੀ ਸਵਾਲ ਵਿੱਚ ਇਹੀ ਕਹਿੰਦਾ ਸੀ ਕਿ ਕਾਂਗਰਸ ਮੇਰਾ ਇੰਨਾ ਇੱਜ਼ਤ ਮਾਣ ਕੀਤਾ ਵਾ, ਮੈਂ ਐਵੇਂ ਬਿਨਾਂ ਤੁਕ ਤੋਂ ਕੋਈ ਗੱਲ, ਤੁਸੀਂ ਸਾਰੇ ਮੁੱਦਿਆਂ ਤੋਂ ਅੰਦਾਜ਼ਾ ਲਾ ਰਹੇ ਹੋ। ਜਿਹੜੇ ਮੁੱਦੇ ਮੈਂ ਉਭਾਰ ਰਿਹਾ ਵਾਂ ਉਹ ਐਂ ਲੱਗ ਰਿਹਾ ਉਹਨਾਂ ਨੂੰ ਕਿ ਜੀ ਮੈਂ ਪੰਥਕ ਮੁੱਦੇ ਚੱਕ ਰਿਹਾ ਵਾਂ, ਇਹ ਮੈਂ ਅੱਜ ਦਾ ਨਹੀਂ ਚੱਕ ਰਿਹਾ। ਔਰ ਇਹ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਹੁਣੀ, ਮੈਂ ਪੈਦਾ ਹੀ ਉਹਨਾਂ ਦੇ ਘਰ ਹੋਇਆ ਨਾ, ਉਹ ਇੱਕ ਕੱਟੜ ਅਕਾਲੀ ਸੀਗੇ, ਤਾਂ ਮੇਰੇ ਅੰਦਰ ਵਿਚਾਰਧਾਰਾ ਵਾ, ਰਵਾਂ ਮੈਂ ਭਾਵਾਂ ਕਾਂਗਰਸ 'ਚ, ਵਿਚਾਰਧਾਰਾ ਥੋੜ੍ਹਾ ਖਤਮ ਹੋ ਜੂਗੀ। ਵਿਚਾਰਧਾਰਾ ਉਹੀ ਹੈ ਜਿਹੜੀ ਤੁਹਾਡੇ ਫਾਦਰ ਸਾਹਿਬ ਦੇ ਅੰਦਰ ਪੰਥਕ ਵਿਚਾਰਧਾਰਾ ਵੀ ਮੈਂ ਕਹਿ ਸਕਦਾ, ਤੇ ਨਾਲ ਅੰਦਰ ਮੇਰੇ ਇੱਕ ਅੱਛੀ ਸੈਕੂਲਰ ਸੋਚ ਵੀ ਹੋਣੀ ਚਾਹੀਦੀ। ਅਗਰ ਮੈਂ ਪੜ੍ਹਿਆ ਲਿਖਿਆ ਇੱਕ ਨਵੇਂ ਯੁੱਗ ਦਾ ਬੰਦਾ, ਤੇ ਮੈਂ ਕਹਾਂ ਨਾ ਜੀ ਨਾ, ਮੈਂ ਤਾਂ ਆਹ ਧਰਮ ਤਾਂ ਜੀ ਮੈਂ ਇਹਦੇ ਖਿਲਾਫ ਬੋਲਣਾ ਵਾ, ਆਹ ਧਰਮ ਤਾਂ ਆਪਣੀ ਗੱਲ ਨਹੀਂ ਕਹਿ ਸਕਦਾ,
ਮੈਂ ਸਾਰਿਆਂ ਧਰਮਾਂ ਦਾ ਸਤਿਕਾਰ ਕਰਦਾ ਵਾਂ। ਆਈ ਐਮ ਕੰਪਲੀਟਲੀ ਸੈਕੂਲਰ ਮੈਨ ਐਂਡ ਆਲਸੋ ਕੋਈ ਇਦਾਂ ਦੀ ਨਵੀਂ ਸੋਚ ਹਲੇ ਕਰਨ ਦੀ ਮੈਨੂੰ ਕੋਈ ਨੌਬਤ ਨਹੀਂ ਆ ਰਹੀ। ਮੁੱਦੇ ਜਿਹੜੇ ਮੈਂ ਚੱਕ ਰਿਹਾ ਵਾਂ ਉਹ ਤਾਂ ਸਿਰਫ ਮੈਂ ਅਕਾਲੀ ਦਲ ਨੂੰ ਇਹਦੇ 'ਚ ਦਿਸਣਾ ਚਾਹੀਦਾ ਵਾ ਕਿ ਜਿਹੜਾ ਕੰਮ ਉਹਨਾਂ ਨੂੰ ਕਰਨਾ ਚਾਹੀਦਾ ਵਾ, ਕੌਂਕੇ ਨੂੰ ਇਨਸਾਫ ਉਹਨਾਂ ਨੇ ਦਿਵਾਉਣਾ ਸੀਗਾ। ਅੰਤ ਵਿੱਚ ਸਵਾਲ ਹੈ, ਜਿਸ ਤਰੀਕੇ ਦੇ ਨਾਲ ਜੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਦਾ ਜਿਹੜੀ ਕੇਸ ਹੈ ਉਸ ਨੂੰ ਦਿੱਲੀ ਸਰਕਾਰ ਦੀ ਅਗਵਾਈ ਵਾਲੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਿਹੜਾ ਰੱਦ ਕਰ ਦਿੱਤਾ ਜਾਂਦਾ, ਇਹਨੂੰ ਕਿਵੇਂ ਦੇਖਿਆ ਜਾਵੇ? ਤੁਸੀਂ ਅੰਦਾਜ਼ਾ ਲਾ ਲਓ ਇੱਥੋਂ, ਤੁਸੀਂ ਜਿਹੜੇ ਬੰਦੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀਗੇ, ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੀ ਫੋਟੋ ਟੰਗੀ, ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਟੰਗੀ ਹੋਈ ਆ, ਉਹ ਜਿਹੜੇ ਬੰਦੇ ਕੈਦਾਂ ਪੂਰੀਆਂ ਕਰ ਚੁੱਕੇ ਯਾਰ, ਉਹਨਾਂ ਦੀ ਰਿਜੈਕਸ਼ਨ ਦਾ ਮਤਲਬ ਕੀ ਹੈਗਾ ਵਾ? ਦੇ ਆਰ ਟੋਇੰਗ ਦ ਸੇਮ ਲਾਈਨ ਜਿਹੜੀ ਲਾਈਨ ਬੀਜੇਪੀ ਟੋ ਕਰ ਰਹੀ ਹੈ। ਉਹਨਾਂ ਦੇ ਕਿਰਦਾਰ ਤੋਂ ਸਾਬਤ ਹੋ ਰਿਹਾ। ਤੁਸੀਂ ਫਿਰ ਮੇਰੀ ਗੱਲ ਨੂੰ ਥੋੜਾ ਵਿੱਚੋਂ ਦੀ ਭੁੱਲ ਗਏ। ਜਿਹੜਾ ਬੇਅਦਬੀਆਂ ਦੇ ਗੁਨਾਹਗਾਰ ਬੰਦੇ ਨੇ, ਉਹਦੇ ਵਿੱਚ ਜਿਨ੍ਹਾਂ ਲੋਕਾਂ ਦੇ ਖਿਲਾਫ ਸੈਂਕਸ਼ਨ ਮਨਜ਼ੂਰੀ ਭਗਵੰਤ ਮਾਨ ਦੀ ਸਰਕਾਰ ਨੇ ਦੇਣੀ ਆ, ਉਹ ਪਿਛਲੇ 1.5 ਸਾਲ ਦੀ ਨਹੀਂ ਦਿੱਤੀ। ਭੁੱਲਰ ਨੂੰ ਜਿਹੜੀ ਉਹਦੀ ਫਾਈਲ ਉਹਨੂੰ ਜੇਲ੍ਹ ਚੋਂ ਰਿਹਾ ਕਰਨ ਦੀ ਉਹਦੀ ਰਿਜੈਕਸ਼ਨ ਜਿਹੜੀ ਕੀਤੀ ਆ, ਉਹ ਉਹਨਾਂ ਨੇ ਕਰਕੇ ਦੱਸ ਦਿੱਤਾ ਕਿ ਅਸੀਂ ਸਾਡਾ ਉਹੀ ਰਵੱਈਆ ਜਿਹੜਾ ਪਹਿਲਾਂ ਤੋਂ ਤੁਰਿਆ ਆਉਂਦਾ ਦਿੱਲੀ ਦੇ ਤਖਤ ਵਾਲੇ ਜਾਂ ਦਿੱਲੀ ਦੀ ਸਰਕਾਰਾਂ ਦਾ। ਇੰਨੀ ਗੱਲ ਹੀ। ਧੰਨਵਾਦ ਜੀ। ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਜਿਹੜੇ ਖਾਸ ਕਰ ਆਵਾਮ ਦੇ ਕਿਤੇ ਨਾ ਕਿਤੇ ਵੱਡੇ ਸਵਾਲ ਸੀ, ਉਹਨਾਂ ਦੇ ਵੀ ਉਹਨਾਂ ਨੇ ਜਵਾਬ ਦੇਣ ਦਾ ਯਤਨ ਕੀਤਾ। ਤਾਂ ਭਵਿੱਖ ਦੇ ਵਿੱਚ ਵੀ ਕੋਸ਼ਿਸ਼ ਰਹੇਗੀ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਮਸਲਿਆਂ ਨੂੰ ਖਹਿਰਾ ਦੇ ਵੱਲੋਂ ਟੱਚ ਕੀਤਾ ਜਾਂਦਾ, ਉਹਨਾਂ ਮੁੱਦਿਆਂ ਦੇ ਬਾਬਤ, ਉਹਨਾਂ ਮਸਲਿਆਂ ਦੇ ਬਾਬਤ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹੀਏ। ਧੰਨਵਾਦ।